ਅਗਲੀ ਖਬਰ ਵੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ, ਭਾਰਤੀ ਮੂਲ ਦੇ ਜਿਹੜੇ ਸਟੂਡੈਂਟਸ ਆ ਉਹ ਇਸ ਟਾਈਮ ਬਹੁਤ ਜੀ ਜ਼ਿਆਦਾ ਬਿਲਕੁਲ। ਡਰੇ ਹੋਏ ਆ, ਜਿਨ੍ਹਾਂ ਨੇ ਖਾਸ ਕਰਕੇ ਸਟੂਡੈਂਟ ਵੀਜ਼ੇ ਦੇ ਉੱਤੇ ਅਮਰੀਕਾ ਨੂੰ ਆਉਣਾ ਹੈਗਾ। 3,30,000 ਦੇ ਕਰੀਬ ਹਰ ਸਾਲ ਭਾਰਤੀ ਮੂਲ ਦੇ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਨ ਆਉਂਦੇ ਆ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿ ਦਿੱਤਾ ਸੀ ਭਈ ਜਿਹੜੇ ਨਵੇਂ ਸਟੂਡੈਂਟਸ ਆਣੇ ਆ ਉਹਨਾਂ ਦੀਆਂ ਵੀਜ਼ਾ ਅਪਾਇੰਟਮੈਂਟਸ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ ਤੇ ਉਹਨਾਂ ਦੀ ਵੈਟਿੰਗ ਹੋਊਗੀ, ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਆ ਉਹ ਦੇਖੇ ਜਾਊਗੇ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਘਬਰਾਏ ਹੋਏ ਹੈਗੇ ਆ, ਜਿਨ੍ਹਾਂ ਨੇ ਅਮਰੀਕਾ 'ਚ ਪੜ੍ਹਨ ਆਉਣਾ ਸੀ। ਤੇ ਨਾਲ ਦੀ ਨਾਲ H1 ਵੀ ਵੀਜ਼ੇ ਨੂੰ ਲੈ ਕੇ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਕਈ ਜਿਹੜੇ ਸਹਿਯੋਗੀ ਆ ਉਹ ਇਹ ਕਹਿ ਰਹੇ ਆ ਵੀ H1 ਵੀ ਐਬੋਲਿਸ਼ ਕਰ ਦੇਣਾ ਚਾਹੀਦਾ, ਖਤਮ ਕਰ ਦੇਣਾ ਚਾਹੀਦਾ। ਉਹਦੇ ਕਰਕੇ ਲੱਖਾਂ ਦੀ ਗਿਣਤੀ 'ਚ ਜਿਹੜੇ ਅਮਰੀਕਾ ਦੇ ਵਿੱਚ H1 ਵੀ ਵੀਜ਼ੇ ਵਾਲੇ ਆ, ਉਹ ਉਹਨਾਂ ਦੀ ਜੌਬ ਵੀ ਜਿਹੜੀ ਖਤਰੇ 'ਚ ਆ, ਉਹਨਾਂ ਦਾ ਵੀਜ਼ਾ ਖਤਰੇ 'ਚ ਹੈਗਾ, ਕਿਉਂਕਿ ਅਮਰੀਕਨ ਜੋ ਆ ਉਹ ਇਹ ਕਹਿੰਦੇ ਆ ਵੀ ਸਾਡੀਆਂ ਜੌਬਸ ਲੈ ਰਹੇ ਹੈਗੇ ਆ। ਬਹੁਤ ਜਗ੍ਹਾ ਦੇ ਉੱਤੇ ਸੱਚ ਵੀ ਆ, ਬਹੁਤ ਜਗ੍ਹਾ ਦੇ ਉੱਤੇ ਅਮਰੀਕਨ ਕੰਪਨੀਆਂ ਨੇ ਇੰਡੀਆ 'ਚ ਆਪਣੇ ਆਫਿਸਿਸ ਖੋਲ ਦਿੱਤੇ ਹੈਗੇ ਆ। ਜੇ ਇੱਕ ਇੰਜੀਨੀਅਰ ਦੀ ਜਿੰਨੀ ਤਨਖਾਹ ਆ ਉੱਥੇ 10 ਇੰਜੀਨੀਅਰ ਸੇਮ ਤਨਖਾਹ ਦੇ ਉੱਤੇ ਹਾਇਰ ਹੋ ਜਾਂਦੇ ਆ, ਪਲੱਸ ਕੋਈ ਲਾਇਬਿਲਿਟੀ ਇਸ਼ੂ ਨਹੀਂ ਹੈਗਾ। ਸੋ ਅੱਜ ਗਾਰਡੀਅਨ ਮੈਗਜ਼ੀਨ ਨੇ ਕਾਫੀ ਵੱਡੀ ਜਿਹੜੀ ਡਿਟੇਲ ਰਿਪੋਰਟ ਛਾਪੀ ਆ ਭਾਰਤੀ ਮੂਲ ਦੇ ਸਟੂਡੈਂਟਸ ਨੂੰ ਲੈ ਕੇ। ਇੱਕ ਸੁਭਾਸ਼ ਦੇਵਟਵਾਲ ਕਰਕੇ ਨਾਮ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਹ ਗੁਜਰਾਤ ਦੇ ਵਿੱਚ ਰਹਿੰਦਾ, ਅਹਿਮਦਾਬਾਦ ਦੇ ਵਿੱਚ ਉਹਨਾਂ ਦੀ ਇੱਕ ਕੰਸਲਟੈਂਸੀ ਆ ਜਿਹੜੇ ਸਟੂਡੈਂਟਸ ਨੂੰ ਪ੍ਰਿਪੇਅਰ ਕਰਦੇ ਆ ਤੇ ਕਿਸ ਤਰ੍ਹਾਂ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਹੈਗਾ। ਉਹ ਕਹਿੰਦਾ ਵੀ ਇਹ ਮੇਰਾ ਬਿਜ਼ਨਸ ਬਹੁਤ ਬੂਮਿੰਗ ਸੀ ਇੱਕ ਟਾਈਮ ਦੇ ਉੱਤੇ, ਜਿੱਦਾਂ ਅਪਾਇੰਟਮੈਂਟ ਵੀ ਨਹੀਂ ਮਿਲਦੀ ਸੀ ਲੋਕਾਂ ਨੂੰ, ਤੇ ਇਸ ਸਾਲ ਹੁਣ ਤੱਕ ਸਿਰਫ 10 ਲੋਕਾਂ ਨੇ ਉਹਨੂੰ ਜਿਹੜਾ ਆ ਕੰਟੈਕਟ ਕੀਤਾ ਹੈਗਾ ਅਮਰੀਕਾ ਦੇ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਨੂੰ ਬਲੌਕ ਕਰ ਦਿੱਤਾ ਹੈ ਵੀ ਉਹ ਕਿਸੇ ਤਰ੍ਹਾਂ ਦੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਹਾਇਰ ਨਹੀਂ ਕਰ ਸਕਦੀ ਹੈਗੀ। ਭਾਰਤੀ ਮੂਲ ਦੇ ਜਿਹੜੇ ਸਟੂਡੈਂਟ ਆ ਉਹ 40,000 ਤੋਂ ਲੈ ਕੇ $80,000 ਤੱਕ ਟਿਊਸ਼ਨ ਜਿਹੜੀ ਆ ਉਹ ਸਪੈਂਡ ਕਰਦੇ ਆ ਜਦੋਂ ਉਹ ਇੱਥੇ ਪੜ੍ਹਨ ਆਉਂਦੇ ਆ। ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਫੋਰਨ ਸਟੂਡੈਂਟਸ ਆ ਉਹਨਾਂ ਦੀ ਜਿਹੜੀ ਫੀਸ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਤੇ ਡੇਵਟਵਾਲ ਜੋ ਆ ਉਹ ਇਹ ਕਹਿੰਦੇ ਆ ਵੀ 100 ਤੋਂ ਵੱਧ ਸਟੂਡੈਂਟ ਮੈਂ ਅਮਰੀਕਨ ਯੂਨੀਵਰਸਿਟੀਜ਼ ਨੂੰ ਭੇਜ ਚੁੱਕਾ ਹੈਗਾ, ਪਰ ਇਸ ਸਾਲ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਜਿਹੜੀ ਡਿਮ ਆ ਤੇ ਜਿਹੜੇ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਯੂਨੀਵਰਸਿਟੀਜ਼ ਦੇ ਵਿੱਚ ਅਮਰੀਕਨ ਯੂਨੀਵਰਸਿਟੀ 'ਚ ਪੜ੍ਹਨ ਜਾਣਾ ਚਾਹੁੰਦੇ ਆ। ਬਰਜੇਸ਼ ਪਟੇਲ ਇੱਕ 50 ਸਾਲਾਂ ਦਾ ਉਹ ਟੈਕਸਟਾਈਲ ਦਾ ਟਰੇਡਰ ਆ, ਉਹ ਇਹ ਕਹਿੰਦਾ ਵੀ ਮੈਂ ਕਈ ਸਾਲਾਂ ਤੋਂ ਆਪਣੇ ਬੱਚੇ ਦੀ ਲਈ ਜਿਹੜੀ ਫੀਸ ਆ ਉਹਦੀ ਲਈ ਸੇਵਿੰਗ ਕਰਦਾ ਸੀ ਤਾਂ ਕਿ ਮੇਰਾ ਬੱਚਾ ਜਿਹੜਾ ਆ ਬਾਹਰ ਜਾ ਕੇ ਕੋਈ ਮਾਸਟਰਸ ਜਾਂ PhD ਲੈਵਲ ਦੀ ਜਿਹੜੀ ਡਿਗਰੀ ਆ ਉਹ ਕਰ ਸਕੇ। ਪਰ ਜੋ ਸਿਚੁਏਸ਼ਨ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ, ਸੋ ਭਾਰਤੀ ਮੂਲ ਦੇ ਜਿਹੜੇ ਸਟੂਡੈਂਟ ਆ ਅਮਰੀਕਾ 'ਚ ਜਿਹੜੇ ਪੜ੍ਹਨ ਜਾਣਾ ਚਾਹੁੰਦੇ ਸੀ ਉਹਨਾਂ ਨੇ ਹੁਣ ਆਪਣੇ ਆਪ ਨੂੰ ਰੋਕ ਲਿਆ ਤੇ ਅਮਰੀਕਾ ਨਹੀਂ ਜਾਣਾ ਚਾਹੁੰਦੇ, ਮੇਬੀ ਆਪਾਂ ਹੋਰ ਕਿਸੇ ਮੁਲਕ ਦੇ ਵਿੱਚ ਜਿਹੜੀ ਆ ਟਰਾਈ ਕਰਾਂਗੇ। ਸੋ ਸਟੂਡੈਂਟਸ ਦੇ ਵਿੱਚ ਪੈਨਿਕ ਤੇ ਐਂਗਜ਼ਾਇਟੀ ਬਹੁਤ ਜ਼ਿਆਦਾ ਹੈਗੀ ਆ। ਬਹੁਤ ਸਾਰੇ ਜਿਹੜੇ ਇੰਡੀਅਨ ਸਟੂਡੈਂਟਸ ਆ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ, ਉਹ ਉਹਨਾਂ ਦੀਆਂ ਕਈ ਪਲਾਨ ਸੀਆਂ ਵੀ ਮੈਂ ਇਸ ਕੰਪਨੀ 'ਚ ਕੰਮ ਕਰੂੰਗਾ, ਮੈਂ ਆਪਣਾ ਲੇਟਰ ਔਨ ਬਿਜ਼ਨਸ ਸਟਾਰਟ ਕਰੂੰਗਾ, ਉਹ ਸਾਰਾ ਕੁਝ ਕਹਿੰਦੇ ਭਈ ਅਬੰਡਨ ਕਰਨ ਜਾ ਰਹੇ ਆ, ਵੀ ਖਤਮ ਹੀ ਕਰਨ ਜਾ ਰਹੇ, ਵੀ ਸਾਨੂੰ ਪਤਾ ਨਹੀਂ ਵੀ ਹੋਣਾ ਕੀ ਆ। ਇੱਕ H1 ਵੀ ਵੀਜ਼ੇ ਬਾਰੇ ਦੱਸਿਆ ਜਾ ਰਿਹਾ ਵੀ ਮੈਂ 15 ਸਾਲਾਂ ਤੋਂ ਇੱਥੇ ਕੰਮ ਕਰਦਾ ਸੀ ਤੇ ਹਜੇ ਤੱਕ ਵੀ ਮੇਰਾ ਜਿਹੜਾ ਗ੍ਰੀਨ ਕਾਰਡ ਆਇਆ ਨਹੀਂ ਤੇ ਮੈਂ ਹੁਣ ਸੋਚ ਰਿਹਾ ਵੀ ਵਾਪਸ ਇੰਡੀਆ ਨੂੰ ਚਲਾ ਜਾਵਾਂ। ਸੋ ਅੱਜ ਕਾਫੀ ਡਿਟੇਲ ਦੇ ਵਿੱਚ H1 ਵੀਜ਼ੇ ਨੂੰ ਲੈ ਕੇ ਗਾਰਡੀਅਨ ਮੈਗਜ਼ੀਨ ਨੇ ਜਿਹੜੀ ਆ ਇਹ ਰਿਪੋਰਟ ਛਾਪੀ ਹੈਗੀ ਆ। ਜੀ ਬਿਲਕੁਲ।